ਭਾਈ ਹਿੰਮਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਹਿੰਮਤ ਸਿੰਘ ਜੀ, ਤੁਸੀਂ ਕੱਲ ਵੀ ਉੱਥੇ ਡੈਲਾਵੇਅਰ ਦੇ ਵਿੱਚ ਸੰਗਤਾਂ ਦਾ ਇਕੱਠ ਕੀਤਾ ਸੀਗਾ, ਮੋਦੀ ਦੇ ਅਗੇਂਸਟ ਪ੍ਰੋਟੈਸਟ ਕਰ ਰਹੇ ਸੀ ਆਪਾਂ ਸਾਰੇ ਰਲ ਕੇ, ਹਨਾ ਜੀ, ਤੇ ਮੈਂ ਵੀ ਉੱਥੇ ਹਾਜ਼ਰ ਸੀਗਾ। ਤੇ ਅੱਜ ਇੱਥੇ ਨਿਊਯਾਰਕ ਦੇ ਵਿੱਚ ਸੰਗਤਾਂ ਇਕੱਠੀਆਂ ਹੋਈਆਂ ਨੇ, ਤੇ ਤੁਸੀਂ ਅੱਜ ਦੇ ਇਸ ਇਕੱਠ ਬਾਰੇ ਔਰ ਇਸ ਪ੍ਰੋਟੈਸਟ ਬਾਰੇ ਕੁਝ ਕਹਿਣਾ ਚਾਹੋਗੇ ਜੀ? ਦੇਖੋ ਜੀ, ਮੈਂ ਵਰਲਡ ਸਿੱਖ ਪਾਰਲੀਮੈਂਟ ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਕੋਸ਼ ਵੱਲੋਂ ਧੰਨਵਾਦ ਕਰਦਾ। ਸਮੁੱਚੀਆਂ ਜਿਹੜੀਆਂ ਅੱਜ ਸੰਗਤਾਂ, ਜਿਹੜੀਆਂ ਜਥੇਬੰਦੀਆਂ ਜੁੜੀਆਂ ਇਸ ਪ੍ਰੋਟੈਸਟ ਦੇ ਵਿੱਚ। ਕੱਲ ਵੀ ਤੁਸੀਂ ਬਾਜਵਾ ਜੀ ਦੇਖਿਆ, TV 84 ਨੇ ਕਵਰ ਕੀਤਾ, ਜੋ ਡੈਲਾਵੇਅਰ ਦੇ ਵਿੱਚ ਇਹਨਾਂ ਦੀ ਕੁਆਡ ਦੀ ਮੀਟਿੰਗ ਸੀਗੀ। ਸੋ ਉਸ ਜਗ੍ਹਾ ਦੇ ਉੱਤੇ ਵੀ ਬਿਲਕੁਲ ਐਵੇਂ 5-7 ਫੁੱਟ ਦੀ ਦੂਰੀ ਤੋਂ ਜਦੋਂ ਇਹ ਲੰਘਿਆ, ਸੋ ਇਹਨੂੰ ਜਾਹੋ ਜਲਾਲ ਖਾਲਿਸਤਾਨੀਆਂ ਦਾ ਇਹ ਮੈਂ ਸਮਝਦਾ ਪਹਿਲੀ ਵਾਰੀ ਦੇਖਿਆ ਕਿ ਇਹ 2-4 ਜਿਨ੍ਹਾਂ ਨੂੰ ਦੱਸਦੇ ਤਾਂ ਉਹ ਹਜ਼ਾਰਾਂ ਆ। ਸੋ ਰੈਫਰੈਂਡਮ ਦੇ ਵਿੱਚ ਲੱਗੀਆਂ ਲੰਬੀਆਂ ਲਾਈਨਾਂ ਨੇ ਦੱਸ ਦਿੱਤਾ ਕਿ ਸਮੁੱਚੀ ਕੌਮ, ਪੰਜਾਬ ਸਮੁੱਚਾ ਚਾਹੁੰਦਾ ਆ ਕਿ ਉਹ ਭਾਰਤੀ ਕਬਜ਼ੇ ਦੇ ਵਿੱਚ ਆਜ਼ਾਦ ਨਹੀਂ ਰਹਿਣਾ। ਕੋਈ ਮੰਗ ਕੇ ਕੋਈ ਭੀਖ ਨਹੀਂ ਆ। ਸਾਡੇ ਪੰਜਾਬ ਦੇ ਉੱਤੇ ਤੁਸੀਂ ਕਬਜ਼ਾ ਕੀਤਾ ਹੋਇਆ, ਉਹਨੂੰ ਛੱਡ ਕੇ ਲਾਂਭੇ ਹੋ। ਇਹ ਪੰਜਾਬ ਨੇ ਆਜ਼ਾਦ ਹੋਣਾ ਆ। ਇਹ ਜਿੰਨੀਆਂ ਵੀ ਸਾਡੇ ਖਾਲਿਸਤਾਨੀ ਜਿਹੜੇ ਲੀਡਰ ਆ, ਉਹਨਾਂ ਦੀਆਂ ਕਿਲਿੰਗ ਦੇ ਪਲਾਨ ਇਹਨਾਂ ਨੇ ਕੀਤੇ ਆ, ਕਿਲਿੰਗ ਕੀਤੀਆਂ ਵੀ ਆ। ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੋਈ ਆ, ਭਾਈ ਪਰਮਜੀਤ ਸਿੰਘ ਪੰਜਵਾੜ, ਅਵਤਾਰ ਸਿੰਘ ਖੰਡਾ ਤੇ ਭਾਈ ਦੀਪ ਸਿੱਧੂ ਮੂਸੇਵਾਲਾ, ਜਿਹੜਾ ਆਪਣੇ ਗੀਤਾਂ ਦੇ ਰਾਹੀਂ ਨੌਜਵਾਨੀ ਨੂੰ ਦੱਸਦਾ ਸੀ ਕਿ SYL ਨੂੰ ਕਿਵੇਂ ਬੱਬਰਾਂ ਨੇ ਬੰਨ੍ਹ ਲਾਏ ਆ। ਸੋ ਸਾਡਾ ਇਤਿਹਾਸ ਆ, ਸਾਡੇ ਉਹ ਇਤਿਹਾਸ ਸੁਨਹਿਰੀ ਪੰਨਿਆਂ ਦੇ ਵਿੱਚ ਲਿਖਿਆ ਹੋਇਆ ਆ। ਸਾਡੇ ਇਤਿਹਾਸ ਤੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀ ਸੇਧ ਲੈਣੀ ਆ, ਤੇ ਉਹਨਾਂ ਨੂੰ ਪਤਾ ਆ ਕਿ ਅਸੀਂ ਗੁਲਾਮ ਆ। ਸੋ ਗੁਲਾਮੀ ਦੇ ਵਿੱਚ ਕਿੰਨਾ ਚਿਰ ਭਾਰਤ ਰੱਖੇਗਾ? ਇਹ ਗੁਲਾਮੀ ਦੇ ਸੰਗਲ ਜਿਹੜੇ ਟੁੱਟਣੇ ਆ, ਬੜੀ ਜਲਦ ਟੁੱਟਣੇ ਆ। ਇਹ ਕਮਜ਼ੋਰ ਹੁੰਦੇ ਜਾ ਰਹੇ ਆ। ਆਪਾਂ ਸਾਰੇ ਜਾਣਦੇ ਆ ਜਿਹੜਾ ਮਨੀਪੁਰ ਦੇ ਵਿੱਚ ਕੀ ਕੁਝ ਚੱਲ ਰਿਹਾ ਭਾਰਤ ਦੇ ਵਿੱਚ, ਨਾਗਾਲੈਂਡ ਵਾਲੇ ਤੇ ਈਵਨ ਦਲਿਤ, ਕ੍ਰਿਸਚਨ, ਸਾਰੀਆਂ ਜਿਹੜੀਆਂ ਉੱਤੇ ਕਮਿਊਨਿਟੀਆਂ, ਮਿਨੋਰਟੀਜ਼ ਹੈਗੀਆਂ, ਉਹ ਸਾਰੀਆਂ ਪਰੇਸ਼ਾਨ ਆ, ਤੰਗ ਆ। ਹਿੰਦੂਤਵੀ ਜਿਹੜਾ ਏਜੰਡਾ ਲੈ ਕੇ ਮੋਦੀ ਸਰਕਾਰ ਤੁਰੀ ਹੋਈ ਆ, BJP, ਜਿਹੜੇ ਐਲੀਮੀਨੇਟ ਕਰ ਰਹੀਆਂ, ਜਿਹੜੇ ਲੋਕ ਪੀਸਫੁਲ ਤਰੀਕੇ ਨਾਲ ਜਿਹੜੀ ਹਿਊਮਨ ਰਾਈਟ ਵਾਇਲੇਸ਼ਨ ਦੀਆਂ ਆਵਾਜ਼ ਉਠਾਉਂਦੇ ਆ, ਜਾਂ ਸਿੱਖ ਜਿਹੜੇ ਇੱਕ ਪੀਸਫੁਲ ਮੁਹਿੰਮ ਖਾਲਿਸਤਾਨ ਦੀ ਡਾਇਸਪੋਰਾ ਦੇ ਵਿੱਚ ਚਲਾ ਰਹੇ ਆ। ਸੋ ਇਸ ਗੱਲ ਤੋਂ ਪੂਰੀ ਘਬਰਾਈ ਹੋਈ ਆ ਭਾਰਤੀ ਹਕੂਮਤ। ਇਹਨਾਂ ਨੂੰ ਪਤਾ ਆ ਕਿ ਸਾਡਾ ਰਾਜ ਬਾਹਲੀ ਦੇਰ ਨਹੀਂ ਰਹਿਣਾ, ਕਿਉਂਕਿ ਇਸ ਵੇਲੇ ਕੇਸ ਵੀ ਚੱਲ ਰਹੇ ਆ ਅਮਰੀਕਾ ਦੇ ਵਿੱਚ ਇਹਨਾਂ ਦੇ ਖਿਲਾਫ। ਅਸੀਂ ਅੱਜ ਦੁਨੀਆ ਭਰ ਦੇ ਵਿੱਚ ਇਹ ਆਪਣਾ ਕੇਸ ਰੱਖਣਾ ਚਾਹੁੰਦੇ ਆ ਕਿ ਭਾਈ ਇਹ ਜਿਹੜਾ ਸਮੰਤ ਗੋਇਲ, ਅਜੀਤ ਡੋਵਲ, ਅਮਿਤ ਸ਼ਾਹ ਤੇ ਵਿਕਰਮ ਯਾਦਵ, ਜਿਹੜੇ ਕਿ ਨਸ਼ਰ ਹੋ ਚੁੱਕੇ ਆ, ਇਹਨਾਂ ਨੂੰ ਵੀ ਨਕੇਲ ਪਾ ਕੇ ਇਨਕਲੂਡ ਮੋਦੀ ਨੂੰ ਇਹ ਇੱਥੇ ਮੁਕੱਦਮਾ ਚਲਾਇਆ ਜਾਵੇ, ਜਿਹੜਾ ਉਹ ਇਸ ਗੱਲ ਦਾ ਸਾਰਾ ਕਲੀਅਰ ਹੋਵੇ ਵੀ ਇਹਨਾਂ ਨੇ ਸਾਡੇ ਸਿੱਖਾਂ ਦੀਆਂ, ਜਿਹੜੀਆਂ ਸਿੱਖ ਲੀਡਰ, ਖਾਲਿਸਤਾਨੀ ਲੀਡਰ ਸਨ, ਉਹਨਾਂ ਦੀਆਂ ਕਿਲਿੰਗ ਕੀਤੀਆਂ ਆ, ਉਹਨਾਂ ਨੂੰ ਮਾਰਿਆ ਔਰ ਪਲੈਨਿੰਗਾਂ ਕੀਤੀਆਂ। ਉਹ ਗੱਲਾਂ ਸਾਰੀਆਂ ਕੁਝ ਸਾਹਮਣੇ ਆ ਚੁੱਕੀਆਂ। ਜਸਟਿਸ ਟਰੂਡੋ ਨੇ ਕਿਹਾ, 5 ਆਈਜ਼ ਕੰਟਰੀ ਜਿਹੜੇ ਆ, ਉਹਨਾਂ ਨੇ ਗੱਲ ਸਾਰਿਆਂ ਨੇ ਆਪਣੀ ਸਟੇਟਮੈਂਟ ਦੇ ਦਿੱਤੀ। ਆਸਟ੍ਰੇਲੀਆ ਤੋਂ ਲੈ ਕੇ UK, ਅਮਰੀਕਾ ਦੇ ਵਿੱਚ ਵਾਈਟ ਹਾਊਸ ਦੇ ਵਿੱਚ ਪ੍ਰੈਸ ਕਾਨਫਰੰਸਾਂ ਹੋਈਆਂ, ਸਵਾਲ ਹੁੰਦੇ ਆ। ਸੋ ਇਹ ਗੱਲਾਂ ਕਲੀਅਰ ਆ। ਸੋ ਜਿਹੜਾ ਆ, ਅਸੀਂ ਸਾਡੇ ਪੁਰਾਤਨ ਜਿਹੜੇ ਜਰਨੈਲ ਯੋਧੇ ਪੜ੍ਹਦੇ ਰਹੇ ਆ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਮੰਨੂ ਵੱਢਦਾ ਸੀ ਦੂਣ ਸਵਾਏ ਹੋਏ। ਹੁਣ ਜਿਹੜਾ ਮੰਨੂ ਵਾਲੀ ਦਾਤਰੀ ਆ, ਉਹ ਮੋਦੀ ਦੇ ਹੱਥ ਆਈ ਹੋਈ ਆ। ਉਹ ਸਿੱਖਾਂ ਨੂੰ ਵੱਢਣ ਦੀ ਕੋਸ਼ਿਸ਼ ਕਰ ਰਿਹਾ, ਪਰ ਸਿੱਖਾਂ ਨੇ ਆਜ਼ਾਦ ਹੋਣਾ ਆ। ਇਹ ਕਦੇ ਵੀ ਗੁਲਾਮ ਨਹੀਂ ਰਹੇ। ਪਾਤਸ਼ਾਹੀ ਦਾਅਵੇ ਦੀ ਜਿਹੜੀ ਗੱਲ ਆ, ਉਹ ਦੀਪ ਸਿੱਧੂ ਨੇ ਪ੍ਰਚਾਰੀ ਆ ਵੱਧ। ਸਾਨੂੰ ਜਿਹੜਾ ਉਹਦੇ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ, ਤੇ ਸਿੱਖ ਦਾ ਕੰਮ ਸਿੱਖਣਾ। ਸੋ ਸਿੱਖਾਂ ਦੀ ਚੜ੍ਹਾਈ ਆ ਤੇ ਖਾਲਿਸਤਾਨੀਆਂ ਦੀ ਚੜ੍ਹਾਈ ਆ। ਖਾਲਿਸਤਾਨ ਜਿੰਦਾਬਾਦ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ।